अस्सलाम वालेकुम, की हाल है प्यारिओ। मैं आबज़िया ते तुसी साडे नाल जुड़े हो वेख पंजाब टीवी दे राहीं। मित्रों प्यारिओ, इस वेले असीं मौजूद हाँ कसोवाल दा एरिया और उहदे नज़दीक पिंड है 13 माड़ी वाला। ते इत्थे आण के सानू दस पई कि इत्थे एक हवेली है सरदार तलोचन सिंह दी, और सरदार तलोचन सिंह एक वड्डा ज़मींदार सी। और पिछे जिहड़ी तुहानू हवेली नज़र आ रही है उन्हां दी है। और अज भी आ 13 माड़ी वाला वजदा है। इस पिंड नू 13 माड़ी वाला कहंदे ने। कागज़ां दे विच हर जगह ते पिछे बोर्ड लगे सी, उत्थे भी 13 माड़ी वाला लिखिया सी। माड़ी इहदी वजह तो मशहूर सी क्योंकि सरदार तलोचन सिंह ने आ हवेली बड़े चावां नाल बनाई सी। और उहदा पुत्तर इत्थों तकरीबन कोई 4-5 किलोमीटर दूर एक स्कूल सी चार चक्क वाला, और 414 विच उत्थे जांदा सी ते ओह घोड़ी ते जांदा सी, है छोटा सी, ओह रास्ता भुल जांदा सी। ਉਹਨੇ ਫਿਰ ਸਰਦਾਰ ਤਲੋਚਨ ਸਿੰਘ ਨੇ 3 ਮੰਜ਼ਲਾ ਮਾੜੀ ਬਣਾਈ। ਔਰ ਉਹਨੇ ਇਹ ਕਿਹਾ ਕਿ ਪੁੱਤਰ ਦੂਰੋਂ ਤੇ ਨਜ਼ਰ ਹੈ, ਕਿਉਂਕਿ ਆ ਜਿਹੜੇ ਇੱਧਰ ਤੁਹਾਨੂੰ ਘਰ ਨਜ਼ਰ ਆ ਰਹੇ ਨੇ, ਆ ਉਦੋਂ ਘਰ ਕੋਈ ਨਹੀਂ ਸਨ, ਆ ਸਾਰੀ ਉਹਦੀਆਂ ਜ਼ਮੀਨਾਂ ਸੀ ਜਾਂ ਇੱਥੇ ਘੋੜਿਆਂ ਦਾ ਅਸਤਬਲ ਸੀ। ਤੇ ਇਸ ਵਾਸਤੇ ਆ ਦੂਰੋਂ ਹੀ ਨਜ਼ਰ ਆਉਂਦੀ ਸੀ। ਔਰ ਇਸ ਪੂਰੇ ਏਰੀਏ ਦੇ ਵਿੱਚ ਮਾੜੀ ਜਿਹੜੀ ਆ ਮਸ਼ਹੂਰ ਸੀ। ਅਸੀਂ ਤੁਹਾਡੀ ਗੱਲਬਾਤ ਕਰਵਾਉਂਦੇ ਹਾਂ। ਸਾਡੇ ਨਾਲ ਇੱਕ ਮਿੱਤਰ ਪਿਆਰੇ ਨੇ ਇੱਥੇ ਐਸੇ ਸਾਡੇ ਨਾਲ ਇੱਕ ਮਿੱਤਰ ਪਿਆਰੇ ਨੇ ਜ਼ਾਹਦ ਕਰਮਾਂ ਵਾਲਾ, ਤੇ ਇਹਨਾਂ ਨਾਲ ਗੱਲਬਾਤ ਕਰਦੇ ਹਾਂ। ਇੱਥੋਂ ਦੇ ਰਹਾਇਸ਼ੀ ਨੇ, ਨਾਲ ਇਹਨਾਂ ਦਾ ਪਿੰਡ ਹੈ, ਤੇ ਉਹਨਾਂ ਕੋਲ ਪੁੱਛਦੇ ਹਾਂ ਕਿ ਇਸ ਹਵੇਲੀ ਦੇ ਬਾਰੇ ਔਰ ਸਰਦਾਰ ਤਲੋਚਨ ਸਿੰਘ ਦੇ ਬਾਰੇ। ਸਰਦਾਰ ਤਲੋਚਨ ਸਿੰਘ ਤੇ ਸਰਦਾਰ ਮਹਿਤਾਬ ਸਿੰਘ, ਹਾਂ, ਇਹਨਾਂ ਦੀ ਹਵੇਲੀ ਸੀਗੀ ਇਹ। ਅੱਛਾ, ਇਹ ਹਵੇਲੀ ਸੀਗੀ ਸਰਦਾਰ ਤਲੋਚਨ ਸਿੰਘ ਤੇ ਸਰਦਾਰ ਮਹਿਤਾਬ ਸਿੰਘ ਦੀ। ਤੇ ਇਹ ਹਵੇਲੀ ਇਹਨੂੰ ਮਾੜੀ, ਮਤਲਬ ਉਦੋਂ ਮਾੜੀਆਂ ਕਿਹਾ ਜਾਂਦਾ ਸੀ। ਮਾੜੀਆਂ ਕਿਹਾ ਜਾਂਦਾ ਸੀ। ਇਹ ਪਿੰਡ ਦਾ ਨਾਮ ਵੀ 13-14 ਕਸੋਵਾਲ ਮਾੜੀ ਵਾਲਾ ਹੁਣ ਵੀ ਕਹਿੰਦੇ, ਅੱਜ ਵੀ 13 ਮਾੜੀ, ਚਾਂਦਪੁਰ ਮਾੜੀ ਸੱਦਦੇ ਆ, ਠੀਕ ਹੈ। ਤੇ ਉਹਨਾਂ ਦਾ ਨਾ ਮਤਲਬ ਇੱਕ ਮੋਗਾ ਜ਼ਮੀਨ ਸੀ, 30 ਮਰਬੇ ਜ਼ਮੀਨ ਸੀ। ਉਹ ਕੋਈ ਦਿੱਲੀ ਦੇ ਵਿੱਚ ਕੋਈ ਅਫਸਰ ਸੀਗੇ, ਉੱਥੋਂ ਰਿਟਾਇਰ ਵਗੈਰਾ ਹੋ ਕੇ ਆਏ ਸੀ। ਉਹਨਾਂ ਦਾ ਨਾ ਬੇਟਾ ਸੀਗਾ ਜਿਹਦਾ ਵਾਸਤੇ ਉਹਨਾਂ ਨੇ ਬਣਵਾਈ ਸੀ। ਉਹ ਸਕੂਲੇ ਜਾਂਦਾ ਸੀ 414 ਚ ਪੜ੍ਹਨ ਲਈ। ਤੇ ਉਹਨਾਂ ਵਾਪਸੀ ਤੋਂ ਘੋੜੀ ਤੇ ਆਉਂਦਿਆਂ ਕਹਿੰਦੇ ਸੀ ਵੀ ਰਾਹ ਭੁੱਲ ਜਾਂਦਾ। ਤੇ ਉਹ ਫਿਰ ਉਹਦੇ ਪਿਓ ਨੇ ਹਵੇਲੀ 3 ਮੰਜ਼ਲਾ ਬਣਵਾਈ ਸੀ, ਬਹੁਤ ਵਧੀਆ। ਦੂਰੋਂ ਹੀ ਨਜ਼ਰ ਆਵੇ, ਹਜੇ ਤੱਕ ਇਹਦੀ ਜਿਹੜੀ ਰਸੋਈ ਹੈ ਨਾ, ਉਹ ਦੂਜੀ ਮੰਜ਼ਲ ਤੇ ਪਹਿਲੀ ਮੰਜ਼ਲ ਦੇ ਇਦਾਂ ਦਰਮਿਆਨ ਦੇ ਵਿੱਚ, ਠੀਕ ਹੈ। ਔਰ ਬੜੇ ਵਧੀਆ ਕਮਰੇ ਬਣੇ ਸੀ ਇਹਦੇ ਅੰਦਰ। ਅਜੇ ਵੀ 3 ਮੰਜ਼ਲਾਂ ਸੀ ਇਹਦੀਆਂ, ਇੱਕ ਮੰਜ਼ਲ ਤਾਂ ਡਿੱਗ ਪਈ ਹੈ। ਸਾਰਾ ਲੱਕੜੀ ਦਾ ਕੰਮ ਹੈ ਇਹਦੇ ਅੰਦਰ। ਔਰ ਇਹਦੇ ਅੰਦਰ ਬਾਰਿਸ਼ ਦੇ ਪਾਣੀ ਦੀ ਨਿਕਾਸੀ ਵਾਸਤੇ 4 ਸਾਈਡਾਂ ਤੇ ਖੂਹੀਆਂ ਕੱਢੀਆਂ ਗਈਆਂ ਵੀ ਪਾਣੀ ਜਿਹੜਾ ਨਾ ਉਹ ਖੂਹੀਆਂ 'ਚ ਚਲਾ ਜਾਵੇ। ਇਸ ਘਰ ਦੇ ਸਾਹਮਣੇ ਹੀ ਉਹਨਾਂ ਦਾ ਘੋੜੇ ਦਾ ਸੱਬਲ ਹੁੰਦਾ ਸੀ। ਮਤਲਬ ਉਹ ਵੱਡਾ ਜ਼ਿਮੀਂਦਾਰ ਸੀ, 30 ਮਰਬੇ ਜਿਹੜੇ ਬੰਦੇ। ਹਾਂਜੀ, ਵੱਡਾ ਜ਼ਿਮੀਂਦਾਰ ਸੀ। ਤੇ ਇਸ ਪਿੰਡ ਦਾ ਹੁਣ ਵੀ ਮੈਂ ਆਂਦੇ ਹੋਏ ਦੇਖਿਆ ਕਿ ਪਿੰਡ ਦਾ ਕਾਫੀ ਵੱਡਾ ਰਕਬਾ, ਕਾਫੀ ਵੱਡਾ ਪਿੰਡ। ਹਾਂ, ਵੱਡਾ ਪਿੰਡ ਹੈ। ਆਪਾਂ ਜ਼ਰਾ ਇਹਨੂੰ ਅੰਦਰ ਚੱਲ ਕੇ ਥੋੜਾ ਜਿਹਾ ਦੇਖਦੇ ਹਾਂ ਜਿਹੜੇ ਥੱਲੇ ਕਮਰੇ ਬਣੇ ਹੋਏ ਨੇ, ਕਿਉਂਕਿ ਇਹਦੀ ਜਿਹੜੀ ਠਾਠ ਬਾਠ ਹੈ ਉਹ ਹਜੇ ਵੀ ਸਾਨੂੰ ਨਜ਼ਰ ਆ ਰਹੀ ਹੈ। ਔਰ ਇਹਦੇ ਜਦੋਂ ਕਮਰੇ ਬਣੇ ਹੋਣਗੇ, ਇਹਦੇ ਉਹਨਾਂ ਨੇ ਕਮਰੇ ਬਣਾਏ ਤੇ ਫਿਰ ਇਹਦੇ 'ਚ ਆਬਾਦ ਹੋਏ ਉਸ ਵੇਲੇ। ਤੇ ਆ ਹੁਣ ਸਾਨੂੰ ਥੱਲੇ ਆਉਣਾ ਪੈਂਦਾ ਕਿਉਂਕਿ ਉੱਚੀ ਸੀ, ਕਿਉਂਕਿ ਉਹ ਹੁਣ ਭਰਤੀਆਂ ਪੈ ਗਈਆਂ, ਫਿਰ ਅੱਗੇ ਆਪਣੇ ਰੋਡ ਬਣ ਗਏ, ਸਾਰੀਆਂ ਚੀਜ਼ਾਂ। ਆ ਦੇਖੋ ਜੀ, ਤੁਸੀਂ ਹੁਣ ਜਿਵੇਂ ਐਂਟਰ ਹੁੰਦੇ ਹੋ ਤੇ ਇਹਦੀਆਂ ਛੱਤਾਂ, ਇਹਦੇ ਆ ਜਿਹੜੇ ਐਂਟਰਸ ਹੈ ਉਹ ਕਿੰਨੀ ਵਧੀਆ ਹਜੇ ਤੱਕ ਉਦਾਂ ਹੀ ਹੈ। ਔਰ ਆ ਦਰਵਾਜ਼ੇ ਜਿਹੜੇ ਨੇ ਬਾਹਰ ਲੱਗੇ ਹੋਏ ਨੇ, ਆ ਮੇਰਾ ਖਿਆਲ ਹੈ ਕਿ ਹਾਂ ਹਜੇ ਤੱਕ ਟਸ ਤੋਂ ਮਸ ਨਹੀਂ ਹੋਏ, ਮਤਲਬ ਖਰਾਬ ਹੋਣ ਵਾਲਾ ਇਹਦੇ ਦੂਰ ਦੂਰ ਤੱਕ ਹਜੇ ਤੱਕ ਕੋਈ ਸੀਨ ਨਹੀਂ ਹੈ। ਇੰਨੀ ਮਜ਼ਬੂਤ ਚੀਜ਼ਾਂ ਉਦੋਂ ਉਹਨਾਂ ਨੇ ਇਹਦੇ ਸਲਾਈਆਂ, ਇਹਦੀ ਛੱਤ ਔਰ ਇਹਦੀਆਂ ਇੱਟਾਂ। ਆ ਤੇ ਹਜੇ ਵੀ ਮੈਂ ਸਮਝਦਾ ਭਾਈਜ਼ਾਦ ਕਿ ਇੱਥੇ ਅਗਰ ਰਿਹਾਇਸ਼ ਕਰਨੀ ਚਾਹਵੇ ਕੋਈ ਬੰਦਾ ਤਾਂ ਰਹਿ ਸਕਦਾ ਹੈ, ਕਿਉਂਕਿ ਹਜੇ ਤੱਕ ਇਹਦੀ ਬਹੁਤ ਸਾਰੀ ਅਸੀਂ ਨਾ ਖਸਤਾ ਬਿਲਡਿੰਗ ਵੇਖਦੇ ਹਾਂ ਕਿ ਉੱਥੇ ਨਾ ਹਾਲਾਤ ਬੜੇ ਖਸਤਾ ਹੋਏ ਹੁੰਦੇ ਨੇ, ਲੇਕਿਨ ਹਜੇ ਵੀ ਇਹਦੀ ਜਿਹੜੀ ਹੈ ਬਿਲਡਿੰਗ ਉਹ ਖਸਤਾ ਨਹੀਂ ਹੈ, ਬਿਲਕੁਲ ਰਿਹਾਇਸ਼ ਦੇ ਕਾਬਲ ਹੈ। ਤੇ ਆ ਦੇਖੋ, ਇਸੇ ਤਰ੍ਹਾਂ ਇੱਧਰ ਵੀ ਕਮਰੇ ਬਣੇ ਹੋਏ ਨੇ। ਸਾਕਬ ਜ਼ਰਾ ਇੱਧਰ ਦਿਖਾਓ। ਆ ਦੇਖੋ, ਕਮਰਿਆਂ ਦੀ ਆਪਣੀ ਇੱਕ ਜਿਹੜੀ ਹੈ ਉਹ ਪਰਲੀ ਸਾਈਡ ਤੇ ਦੇਖੋ ਉਹਨਾਂ ਨੇ ਉਹ ਰੋਸ਼ਨਦਾਨ ਰੱਖੇ ਹੋਏ ਨੇ। ਤੇ ਸਮਾਨ ਰੱਖਣ ਵਾਸਤੇ, ਹਾਂ, ਉਹ ਜਿਵੇਂ ਅਸੀਂ ਉਹ ਗੈਲਰੀ 'ਚ ਬਣਾਉਂਦੇ ਨਾ, ਗੈਲਰੀਆਂ ਬਣਾਉਂਦੇ, ਉਦਾਂ ਹੀ ਉਸ ਦੌਰ ਦੇ ਵਿੱਚ ਕਮ ਅਜ਼ ਕਮ ਵੀ ਇਹਨੂੰ ਬਣੀ ਨੂੰ ਮੇਰੇ ਖਿਆਲ ਕਿ 100 ਸਾਲ ਤੋਂ ਜ਼ਿਆਦਾ ਅਰਸਾ ਹੋ ਗਿਆ। 100 ਸਾਲ ਤੋਂ ਜ਼ਿਆਦਾ ਅਰਸਾ ਹੋ ਗਿਆ। ਹਾਂ, ਆ ਜਿਹੜੀ ਪਟਛੱਤੀ ਆ ਦਿਖਾਣਾ ਜ਼ਰਾ ਇੱਧਰ। ਆ ਪਟਛੱਤੀ ਆ ਅਸੀਂ ਬਹੁਤ ਸਾਰੇ, ਕਿਉਂਕਿ ਹਿਸਟੋਰੀਕਲ ਜਾਂਦੇ ਰਹੀਦਾ, ਬਿਲਡਿੰਗ ਵਗੈਰਾ ਦੇਖੀ ਦੇ ਨੇ। ਆ ਪਟਛੱਤੀ ਬਹੁਤ ਖੂਬਸੂਰਤੀ ਨਾਲ ਬਣਾਈ ਹੋਈ ਹੈ ਔਰ ਦੀਵਾਰ ਦੇ ਵਿੱਚ ਹੀ ਆ, ਅਲੱਗਾ ਤੋਂ ਨਹੀਂ ਹੈ। ਮਤਲਬ ਆ ਦੀਵਾਰ ਦੇ ਨਾਲ ਇੰਨੀ ਮਜ਼ਬੂਤ ਹੈ ਕਿ ਉਹਦੇ ਵਿੱਚ ਹੀ ਇੱਟਾਂ ਦੀ ਹੈ ਨਾ ਵਿਵਸਥਾ ਕੀਤੀ ਹੈ, ਚੜਾਈ। ਹਾਂਜੀ, ਬਿਲਕੁਲ। ਤੇ ਇਸ ਤੋਂ ਅੱਗੇ ਫਿਰ ਇੱਕ ਕਮਰਾ ਹੈ। ਅੱਛਾ, ਪਹਿਲੇ ਵੀ ਅਸੀਂ ਜਿਹੜੀਆਂ ਉਹ ਦੂਸਰੀਆਂ ਕੋਈ ਬਿਲਡਿੰਗਾਂ ਦੇਖਦੇ ਹਾਂ ਉਹਦੇ ਵਿੱਚ ਵੀ ਸਾਨੂੰ ਨਜ਼ਰ ਆਉਂਦਾ ਹੈ ਕਿ ਉਹ ਕਮਰਿਆਂ ਤੋਂ ਅੱਗੇ ਕਮਰੇ ਹਨ ਨਾ, ਉਹ ਪਤਾ ਨਹੀਂ ਸਿਕਿਉਰਿਟੀ ਪਰਪਸ ਵਾਸਤੇ
ਜਾਂ ਉਹ ਕੀ ਉਹਨਾਂ ਦੇ ਮਾਮਲਾਤ ਹੁੰਦੇ ਸੀ ਉਹ। ਲਓ ਜੀ ਇਧਰ ਆਏ। ਅੱਛਾ ਲੱਕੜ ਦਾ ਬਹੁਤ ਕੰਮ ਹੋਇਆ ਹੈ ਇਹਦੇ 'ਚ ਔਰ ਹਾਂ ਹਾਂ ਬਿਲਕੁਲ ਸਹੀ ਕਹਿੰਦੇ ਹੋ। ਅੱਛਾ ਰੋਸ਼ਨਦਾਨ ਵੀ ਪ੍ਰੋਪਰ ਰੱਖੇ ਹੋਏ ਨੇ। ਉਹ ਉੱਪਰ ਜਿਹੜੇ ਦੂਸਰੀ ਮੰਜ਼ਲ ਹੈ ਉੱਥੇ ਵੀ ਆ ਜਿਹੜੇ ਛੋਟੀ ਛੋਟੀ ਬਾਰੀਆਂ ਲੱਗੀਆਂ ਹੋਈਆਂ ਨੇ, ਮਤਲਬ ਹਵਾ ਦਾ ਬਾਕੀ ਸਾਰੀ ਚੀਜ਼ਾਂ ਨਾ ਪੂਰਾ ਹਾਂ ਪੂਰਾ ਸੀਨ ਬਣਾਇਆ ਹੋਇਆ। ਲਓ ਜੀ ਆਹ ਹਵੇਲੀ ਹੈ ਸਰਦਾਰ ਤਲੋਚਨ ਸਿੰਘ ਦੀ। ਆਓ ਜੀ ਇਹਦੀਆਂ ਤੁਹਾਨੂੰ ਅਸੀਂ ਹੁਣ ਜ਼ਾਹਦ ਭਾਈ ਕਹਿ ਰਹੇ ਕਿ ਸੀਰੀਅਸ ਹੋਈਏ, ਕਿਉਂਕਿ ਜ਼ਾਹਦ ਭਾਈ ਨੂੰ ਅਸੀਂ ਨਾਲ ਲੈ ਕੇ ਨੇ, ਸਾਡੇ ਟੂਰਿਸਟ ਗਾਈਡ ਵੀ ਨੇ ਅੱਜ ਦੇ, ਬਹੁਤ ਪਿਆਰੇ ਜੀ ਨੇ। ਤੇ ਹਾਂ ਆ ਦੇਖੋ ਆ ਕੁੰਡੇ ਹਜੇ ਤੱਕ ਉਹ ਇੱਥੇ, ਕਿਉਂਕਿ ਪਹਿਲੇ ਉਹ ਵੱਡੇ ਗੇਟ ਲੱਗੇ ਹੋਏ ਸਨ, ਜਿਵੇਂ ਤੁਸੀਂ ਬਹੁਤ ਮੁਖਤਲਿਫ ਦੇਖਦੇ ਹੋ ਬਿਲਡਿੰਗਸ ਜਿਹੜੀਆਂ ਪੁਰਾਣੀਆਂ ਬਿਲਡਿੰਗਾਂ ਨੇ। ਆਓ ਤੁਹਾਨੂੰ ਸੀੜੀਆਂ ਵਿਖਾਉਂਦੇ। ਇੱਕ ਆ ਕਮਰਾ ਹੈ, ਆ ਵੀ ਪੁਰਾਣਾ ਹੀ, ਬਾਹਰ ਲੱਗੇ ਹੋਏ ਨੇ, ਖਿੜਕੀਆਂ ਪੁਰਾਣੀਆਂ ਲੱਗੀਆਂ ਹੋਈਆਂ ਨੇ ਦਿਆਰ ਦੇ। ਵਾਹ 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 ਵਾਹ। ਲਓ ਜੀ ਆ ਸੀੜੀਆਂ ਨੇ, ਆ ਸੀੜੀਆਂ ਉੱਤੇ ਜਾਂਦੀਆਂ ਨੇ। ਅੱਛਾ ਇੱਕ ਚੀਜ਼ ਮੈਂ ਨੋਟ ਕੀਤੀ ਹੈ ਕਿ ਉਹ ਸੀੜੀਆਂ ਦੇ ਵਿੱਚ ਵੀ ਨਾ ਉਹ ਲੱਕੜ ਦਾ ਇਸਤੇਮਾਲ ਕਰਦੇ ਸੀ। ਹਾਂਜੀ ਇਹ ਸੀੜੀਆਂ ਆ ਬੈਠਕ ਸੀ। ਵਾਹ 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 ਵਾਹ। ਆ ਬੈਠਕ ਸੀ, ਬੈਠਕ ਦਾ ਦਰਵਾਜ਼ਾ, ਬੈਠਕ ਦਾ ਉਧਰੋਂ ਵੀ ਆ ਵੀ ਦਰਵਾਜ਼ਾ ਪੁਰਾਣਾ, ਇਹ ਵੀ ਦਰਵਾਜ਼ਾ ਪੁਰਾਣਾ ਦਰਵਾਜ਼ਾ ਲੱਗਾ ਹੋਇਆ ਹੈ। ਔਰ ਆ ਕੁੰਡਾ ਵਿਖਾਓ ਜੀ ਜ਼ਰਾ, ਕੀ ਬਾਤ ਹੈ। ਤਾਲਾ ਤੇ ਭਾਵੇਂ ਬਹੁਤ ਚਲਾਇਆ ਹੈ, ਕਿਉਂਕਿ ਅੱਜ ਕੱਲ੍ਹ ਵੀ ਏਦਾਂ ਦੇ ਤਾਲੇ ਮਿਲ ਜਾਂਦੇ ਨੇ ਕਿ ਦੇਸੀ ਤਾਲਾ ਹੀ ਹੈ। ਤੇ ਆ ਬੈਠਕ ਉਹਨਾਂ ਨੇ ਬਣਾਈ ਸੀ ਔਰ ਆ ਸੀੜੀਆਂ ਨੇ ਆਓ ਉੱਤੇ ਜਾਂਦੀਆਂ ਨੇ। ਆਓ ਤੁਹਾਨੂੰ ਉੱਤੇ ਦਾ ਵੀ ਜ਼ਰਾ ਵਿਜ਼ਿਟ ਕਰਵਾਨੇ। ਵਾਹ ਜੀ ਵਾਹ, ਵਾਹ ਜੀ ਵਾਹ। ਮੈਂ ਕਹਿੰਦਾ ਵੀ ਚੱਸ ਆ ਗਈ ਹੈ ਇਸ ਹਵੇਲੀ ਨੂੰ ਵੇਖਦੇ ਹਾਂ। ਸਰਦਾਰ ਤਲੋਚਨ ਸਿੰਘ ਤੇ ਸਰਦਾਰ ਮਹਿਤਾਬ ਸਿੰਘ। ਵਾਹ ਜੀ ਵਾਹ। ਲਓ ਜੀ ਆ ਇਹਦਾ ਉੱਪਰਲਾ ਜਿਹੜਾ ਸੇਨ ਹੈ ਉਹ ਅੱਜ ਤੁਸੀਂ ਦੇਖੋ ਕਿੰਨਾ ਖੂਬਸੂਰਤ। ਵਾਹ ਜੀ ਵਾਹ। ਹਾਂ ਅੱਛਾ ਤੀਸਰੀ ਮੰਜ਼ਿਲ ਇੱਕ ਹੋਰ ਸੀ ਇਹਦੇ ਉੱਪਰ ਸੀਗੀ। ਅੱਛਾ ਉਹ ਬਹੁਤ ਪਿਆਰੀ ਸੀਗੀ। ਹਾਂ ਹਾਂ ਉਹਦੇ ਅੰਦਰ ਵੀ ਸੀੜੀਆਂ ਜਾਂਦੀਆਂ, ਉਹ ਡਿੱਗ ਪਈ ਆ। ਉਹ ਤੁਹਾਨੂੰ ਅਮਰਦੀਪ ਦੀ ਜਿਹੜੀ ਬੁੱਕ ਹੈ ਨਾ, ਦ ਲੋਸਟ ਹੈਰੀਟੇਜ, ਉਹਦੀ ਜਿਹੜੀਆਂ ਤਸਵੀਰਾਂ ਮਿਲਦੀਆਂ। ਦੀ ਲੋਸਟ ਹੈਰੀਟੇਜ, ਦ ਲੋਸਟ ਹੈਰੀਟੇਜ ਨਾਮ ਬਹੁਤ ਸੋਹਣਾ ਹੈ ਕਿਤਾਬ ਦਾ। ਹਾਂ ਫਸਟ ਟਾਈਮ ਜਦੋਂ ਆਏ ਸੀ ਨਾ ਉਦੋਂ ਹੈ ਸੀ। ਅੱਛਾ ਜ਼ਾਹਦ ਭਾਈ ਦੱਸਦੇ ਪਏ ਨੇ ਕਿ ਇਹਦੇ ਉੱਪਰ ਇੱਕ ਹੋਰ ਮੰਜ਼ਿਲ ਸੀਗੀ, ਉਹ ਕਿਉਂਕਿ ਖਸਤਾ ਹੋ ਗਈ ਉਹ ਫਿਰ ਡਿੱਗ ਗਈ। ਤੇ ਉਹ ਕਿਹਨਾਂ ਦੀ ਕਿਤਾਬ ਦੇ ਵਿੱਚ ਹੈ? ਅਮਰਦੀਪ ਸਿੰਘ ਦੇ ਰਾਈਟਰ ਹੈ, ਉਹਨਾਂ ਦੀ ਬੁੱਕ ਹੈ ਦੀ ਲੋਸਟ ਹੈਰੀਟੇਜ, ਉਹਦੇ ਵਿੱਚ ਤੁਹਾਨੂੰ ਉਹ ਮਿਲ ਜਾਏਗੀ। ਆਓ ਜੀ ਆਪਾਂ ਤੀਸਰੀ ਮੰਜ਼ਿਲ ਤੇ ਵੀ ਚੱਲਦੇ ਹਾਂ। ਲਓ ਜੀ ਆ ਸੀੜੀਆਂ ਦਿਖਾਣਾ ਜ਼ਰਾ ਇੱਥੇ। ਜੇ ਹਰ ਜਿਹੜਾ ਸਟੈਪ ਹੈ ਨਾ ਉਹਦੇ ਨਾਲ ਲੱਕੜ ਦੀ ਨਾਲ ਚਨਾਈ ਕੀਤੀ ਹੋਈ ਹੈ ਔਰ ਐਂਡ ਤੇ ਲੱਕੜ ਨੂੰ ਰੱਖਿਆ ਤਾਂ ਕਿ ਉਹਦੀ ਜਿਹੜੀ ਇੱਟਾਂ ਨੇ ਉਹ ਥੱਲੇ ਨਾਲ ਹਜੇ ਤੱਕ ਵੀ ਕਿੰਨੀ ਮਜ਼ਬੂਤ ਹੈ। 100 ਸਾਲ ਤੋਂ ਜ਼ਿਆਦਾ ਦਾ ਅਰਸਾ ਹੋ ਗਿਆ। ਵਾਹ ਜੀ ਵਾਹ। ਇੱਥੇ ਸਾਰਾ ਉਹਦਾ ਬਣਿਆ ਹੋਇਆ ਸੀਗਾ। ਆਹ ਰਸੋਈ ਦੀ ਚਿਮਨੀ ਇੱਥੋਂ ਤੱਕ ਆ ਰਹੀ ਹੈ। ਹਾਂ ਲਓ ਜੀ ਉਹ ਅੱਗੇ ਜਿਹੜੀ ਰਸੋਈ ਦੀ ਹੈ ਨਾ ਉਹ ਚਿਮਨੀ ਆ ਦੇਖੋ। ਆ ਦੂਸਰੀ ਸੈਕੰਡ ਫਲੋਰ ਤੇ ਸੀ ਬਣੀ ਹੋਈ। ਫਲੋਰ ਤੇ ਫਸਟ ਫਲੋਰ ਦੇ ਦਰਮਿਆਨ ਚ ਹਾਂ ਚਿਮਨੀ ਇੱਥੋਂ ਤੱਕ ਆ ਦੇਖੋ ਜੀ ਚਿਮਨੀ ਹਜੇ ਤੱਕ ਵੀ ਉਹਦੀ ਉਦਾਂ ਹੀ ਹੈ, ਉਹੀ ਪੁਰਾਣੀ ਇੱਟ ਲੱਗੀ ਹੋਈ ਹੈ। ਤੇ ਆ ਲੱਕੜ ਵੀ ਮੇਰੇ ਖਿਆਲ ਉਹ ਪੁਰਾਣੀ ਜਿਹੜੀ ਟੁੱਟ ਗਿਆ ਨਾ, ਉਹ ਜਿਹੜਾ ਖਰਾਬ ਹੋ ਗਿਆ, ਥੱਲੇ ਵੀ ਪਈਆਂ। ਵਾਹ 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 ਵਾਹ। ਲਓ ਜੀ ਆ ਹਵੇਲੀ ਦੇਖ ਕੇ ਨਾ ਰੂਹ ਰਾਜ਼ੀ ਹੋ ਗਿਆ, ਯਕੀਨ ਕਰੋ। ਚਲੋ ਆ ਵੀ ਇਹਨਾਂ ਦੀ ਮਿਹਰਬਾਨੀ ਹੈ ਕਿ ਇਹਨਾਂ ਨੇ ਇਹਨੂੰ ਸਾਂਭ ਕੇ ਰੱਖਿਆ ਹੈ, ਵਿੱਚ ਆਬਾਦ ਨੇ ਰਹਿ ਰਹੇ ਨੇ। ਉਹਦੀ ਵਜ੍ਹਾ ਨਾਲ ਨਾ ਜਦੋਂ ਕੋਈ ਵਿੱਚ ਰਹਿ ਰਿਹਾ ਹੁੰਦਾ ਨਾ ਉਹ ਥੋੜੀ ਜਿਹੀ ਹਿਫਾਜ਼ਤ ਕਰਦਾ ਹੈ। ਤੇ ਆ ਦੇਖੋ ਆ ਰੋਸ਼ਨਦਾਨ ਦੇਖੋ ਜੀ, ਉਸ ਵੇਲੇ ਦੇ ਬਣੇ ਹੋਏ ਰੋਸ਼ਨਦਾਨ ਹਜੇ ਤੱਕ ਵੀ ਕੰਮ ਆ ਰਹੇ ਨੇ ਔਰ ਹਜੇ ਤੱਕ ਵੀ ਬੜੇ ਮਜ਼ਬੂਤ ਨੇ। ਲਓ ਜੀ ਪਿਆਰੇ, ਤੁਸੀਂ ਸਰਦਾਰ ਤਲੋਚਨ ਸਿੰਘ ਦੀ ਔਰ ਸਰਤਾਜ ਮਹਿਤਾਬ ਸਿੰਘ ਹੋਰਾਂ ਦੀ ਹਵੇਲੀ ਦੇਖੀ। ਤੁਹਾਨੂੰ ਅਸੀਂ ਫਰੰਟ ਐਲੀਵੇਸ਼ਨ ਵੀ ਦਿਖਾਇਆ ਔਰ ਉਦੋਂ ਹੀ ਉਹਨਾਂ ਨੇ ਕਿੰਨੇ ਠਾਠ ਬਾਠ ਦੇ ਨਾਲ ਬਣਾਈ ਹੋਏਗੀ। ਹਜੇ ਇਸ ਤੋਂ ਉੱਤੇ ਇੱਕ ਫਲੋਰ ਹੋਰ ਸੀ। ਉਮੀਦ ਕਰ ਰਹੇ ਹਾਂ ਕਿ ਤੁਹਾਨੂੰ ਅੱਜ ਦੀ ਵੀਡੀਓ ਬਹੁਤ ਵਧੀਆ ਲੱਗੀ ਹੋਏਗੀ। ਜੇ ਇੰਝ ਦਾ ਹੀ ਪੰਜਾਬ ਦਾ ਵਿਰਸਾ ਵੇਖਣਾ ਹੈ, ਪੰਜਾਬ ਦੇ ਵਿਰਸੇ ਦੇ ਨਾਲ ਜੁੜਨਾ ਹੈ ਔਰ ਪੰਜਾਬ ਦੇ ਨਾਲ ਜੁੜੀਆਂ ਹੋਈਆਂ ਹੋਰ ਵੀ ਬਹੁਤ ਸਾਰੀਆਂ ਅਜਿਹੀਆਂ ਚੀਜ਼ਾਂ ਜਿਹੜੀਆਂ ਸ਼ਾਇਦ ਤੁਸੀਂ ਪਹਿਲੇ ਨਾ ਦੇਖੀਆਂ ਹੋਣ, ਜੇ ਵੇਖਣਾ ਚਾਹੁੰਦੇ ਹੋ ਤੇ ਚੈਨਲ ਦੇ ਨਾਲ ਜੁੜੇ ਰਹੋ। ਆਪਣਾ ਤੇ ਆਪਣੇ ਆਲੇ ਦੁਆਲੇ ਦਾ ਰੱਖਿਆ ਜੀ ਢੇਰ ਸਾਰਾ ਖਿਆਲ। ਮੇਰਾ ਪਿਆਰ, ਮੇਰੀ ਮੁਹੱਬਤਾਂ ਤੁਹਾਡੇ ਸਾਰਿਆਂ ਦੇ ਨਾਲ। ਜਿਉਂਦੇ ਵਸੋ ਤੇ ਖਿੜਖਿੜ ਹੱਸੋ। ਰੱਬ ਰਾਖਾ।